ਇੱਥੇ ਵਿਖਾਇਆ ਗਿਆ ਕੈਦੀ ਵੀ ਹੋ ਸਕਦਾ ਕੈਦੀਆਂ ਦਾ ਰੂਮ ਹੋਵੇ ਇੱਥੇ, ਕੋਈ ਨਾਲ ਬਾਦਸ਼ਾਹੀ ਨਿਜ਼ਾਮ ਹੋਵੇ, ਕੋਈ ਬਾਦਸ਼ਾਹ ਬਹਿੰਦਾ ਹੋਵੇ, ਕੋਈ ਵਜ਼ੀਰ ਮਸ਼ੀਰ ਬਹਿੰਦਾ ਹੋਵੇ, ਜਿਹੜਾ ਕੋਈ ਕਰਦਾ ਹੋਵੇ, ਕੋਈ ਜੁਰਮ ਕਰਦਾ ਹੋਵੇ, ਉਹਨੂੰ ਹੋਵੇ ਬੇੜੀਆਂ ਲਾਈਆਂ ਪੈਰਾਂ 'ਚ, ਉਹਨੂੰ ਆ ਕੈਦੀਆਂ ਦਾ ਰੂਮ ਹੈ। ਆ ਚੱਕੀ ਪੀਸਣ ਡਿਆ ਇੱਥੇ, ਤੇ ਇਹਨਾਂ ਨੇ ਸਾਰਾ ਅੰਦਰ ਵੜਦੇ ਵੇਖੋ ਵੀ ਕਿਸ ਤਰ੍ਹਾਂ ਉਹ ਦੱਸਿਆ ਗਿਆ ਵੀ ਉਹ ਵਪਾਰ ਵਾਲੇ ਲੋਕ ਇੱਥੇ ਰੁਕਦੇ ਹੋਣਗੇ। ਉਸੇ ਤਰ੍ਹਾਂ ਹੀ ਉਹ ਖੱਚਰਾਂ, ਉਹ ਘੋੜੇ, ਉਹ ਵਪਾਰ ਦਾ ਸਮਾਨ ਆਪਾਂ ਨੂੰ ਉੱਤੇ ਲਾਦੇ ਹੋਣਗੇ। ਉਹ ਇੱਕ ਬੰਦਾ ਵਿਖਾਇਆ ਉਸ ਟਾਈਮ ਦਾ ਮੂਲ ਮੰਤਰ ਗੁਰਮੁਖੀ ਲਿਖੀ ਹੈ। ਤੇ ਕਈ ਦੱਸਣ ਵਾਲੇ ਦੱਸਦੇ ਆ ਕਿ ਇੱਥੇ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹ ਆਏ ਸਨ, ਤੇ ਲੇਕਿਨ ਜਨਮ ਸਾਖੀ ਵਗੈਰਾ 'ਚ ਕਿਤੇ ਨਹੀਂ ਮਿਲਦਾ। ਜਾਂ ਇਹ ਵੀ ਦੱਸਿਆ ਜਾਂਦਾ ਵੀ ਪਹਿਲਾਂ ਜਿਹੜਾ ਸਿਲਕ ਰੋਡ ਹੁੰਦਾ ਸੀ, ਜਿਹੜਾ ਯੂਰਪ ਨੂੰ ਜੋੜਦਾ ਸੀ, ਜਿਹੜਾ ਯੂਰਪ ਨੂੰ ਤੋਂ ਜੋੜਦਾ ਸੀ, ਆਵੇ ਫਿਰ ਸਟੈਚੂ ਜਿਹੇ ਬਣਾਏ ਨੇ, ਉਹ ਸਿਲਕ ਰੋਡ 'ਤੇ ਪੈਂਦਾ ਸੀ ਕਿਉਂਕਿ ਵਪਾਰੀ ਵਗੈਰਾ ਇੱਧਰ ਨੂੰ ਆਉਂਦੇ ਸਨ, ਅਤੇ ਉਹ ਵਪਾਰੀ ਦਾ ਰਸਤਿਆਂ ਦਾ ਰੁਕਣ ਦਾ ਮੁਕਾਮ ਸੀ। ਸ਼ਾਇਦ ਉਹਦੀ ਵਜ੍ਹਾ ਨਾਲ ਵੀ ਇੱਥੇ ਰੁਕਦੇ ਹੋਣਗੇ ਪੰਜਾਬੀ, ਅਤੇ ਉਹ ਉਦੋਂ ਦਾ ਕੋਈ ਸਥਾਨ ਉਸ ਜਗ੍ਹਾ ਬਣੀ ਹੈ, ਸ਼ਾਇਦ ਇਹ ਵੀ ਹੋ ਸਕਦਾ। ਇਹ ਆ ਜੀ ਫਲੇਮ ਟਾਵਰ ਦੀ ਮੇਨ ਜਗ੍ਹਾ। ਇੱਥੇ ਦੱਸਦੇ ਲਿਖਿਆ ਤੇ ਆ ਵੀ 400 ਸਾਲ ਪੁਰਾਣੀ ਨਾ ਅੱਗ ਚੱਲਣ ਰਹੀ ਹੈ, ਅਤੇ ਇਹ ਪਾਰਸੀਆਂ ਨਾਲ, ਹਿੰਦੂਆਂ ਨਾਲ, ਅਤੇ ਇੱਥੇ ਸਿੱਖਾਂ ਦਾ ਅਤੇ ਰਸਟੋਰੀਅਨ ਉਹਨਾਂ ਦੀ ਹਿਸਟਰੀ ਜਿਹੜੀ ਉਹ ਜੁੜੀ ਇਹਨਾਂ ਦੇ ਨਾਲ ਨਾ। ਉਹਨਾਂ ਦੇ ਸ਼ੋਰੂਮ ਵਗੈਰਾ ਬਣੇ ਨੇ, ਸਕਲਪਚਰ, ਕਿਉਂਕਿ ਆਰਟਿਸਟਿਕ ਬਹੁਤ ਨੇ, ਆਰਟਿਸਟ ਨੂੰ ਆਰਟਿਸਟਾਂ ਨੂੰ ਬਹੁਤ ਪਸੰਦ ਕਰਦੇ ਆ। ਜਿਹੜੇ ਇਹਨਾਂ ਦੇ ਰੇਲਵੇ ਸਟੇਸ਼ਨ ਵਗੈਰਾ ਨੇ ਉਹ ਵੀ ਆਰਟਿਸਟਾਂ ਦੇ ਨਾਂ 'ਤੇ ਨੇ। ਇਹ ਜਿਵੇਂ ਮੈਨੂੰ ਇੱਥੇ ਦੇ ਲੋਕਲਸ ਨੇ ਦੱਸਿਆ ਹੈ ਨਾ, ਬੈਗਸ ਵਗੈਰਾ ਇਹਨਾਂ ਦੇ ਟਰੈਡੀਸ਼ਨਲ, ਉਹ ਸਾਰੀਆਂ ਚੀਜ਼ਾਂ। ਮੈਂ ਨਾਸਰ ਢਿੱਲੋਂ, ਅੱਜ ਤੁਸੀਂ ਜੁੜ ਗਏ ਸਾਡੇ ਤੀਸਰੇ ਵਲੌਗ ਦੇ ਵਿੱਚ। ਆਜ਼ਰਬਾਈਜਾਨ ਬਾਕੂ ਦੇ ਵਿੱਚ ਅੱਜ ਤੀਸਰਾ ਦਿਨ ਅਤੇ ਤੀਸਰਾ ਵਲੌਗ। ਬਹੁਤਾ ਨਹੀਂ ਫਿਰਿਆ ਗਿਆ ਕਿਉਂਕਿ ਠੰਡ ਵੀ ਬਹੁਤ, ਅਤੇ ਨਿਆਣੇ ਜਿਹੜੇ ਉਹ ਠੰਡ ਦੇ ਆਦੀ ਨਹੀਂ, ਅਤੇ ਜੋ ਨਿਆਣਿਆਂ ਨਾਲ ਬੰਦਾ ਫਿਰ ਬਹੁਤਾ ਟਰੈਵਲ ਵੀ ਨਹੀਂ ਕਰ ਸਕਦਾ। ਅਤੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਆਤਿਸ਼ਗਾਹ ਜਾਵਾਂਗੇ। ਉੱਥੇ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਅਤੇ ਇੱਕ ਮਿਊਜ਼ੀਅਮ ਹੀ ਆ। ਉਸ ਤੋਂ ਬਾਅਦ ਉੱਥੇ ਮੂਲ ਮੰਤਰ ਲਿਖਿਆ, ਇੱਕ ਦੋ ਹੋਰ ਜਗ੍ਹਾਵਾਂ 'ਤੇ ਜਾਵਾਂਗੇ। ਹੁਣ ਅਸੀਂ ਆਪਣੇ ਹੋਟਲ ਤੋਂ ਨਿਕਲੇ ਹਾਂ, ਚੈੱਕ ਆਊਟ ਵੀ ਕਰ ਲਿਆ। ਇਸ ਤੋਂ ਬਾਅਦ ਏਅਰਪੋਰਟ 'ਤੇ ਜਾਣਾ। ਅੱਜ ਸਾਰੇ ਦਿਨ ਤੁਸੀਂ ਜਿੱਥੇ ਜਿੱਥੇ ਜਾਵਾਂਗੇ ਤੁਹਾਡੇ ਨਾਲ ਸਾਰਾ ਸ਼ੇਅਰ ਜਿਹੜਾ ਕਰਦੇ ਰਹਾਂਗੇ। ਸੋ ਜੁੜੇ ਰਹਿਣਾ ਸਾਡੇ ਨਾਲ। ਅੱਜ ਦੇ ਵਲੌਗ ਦੇ ਵਿੱਚ ਮਿਲਦੇ ਹਾਂ ਮੁਖਤਲਿਫ ਜਗ੍ਹਾਵਾਂ 'ਤੇ ਤੁਹਾਨੂੰ। ਬਿਲਕੁਲ ਕਬੂਤਰ ਚੌਕ ਦੇ ਨਾਲ ਇੱਥੋਂ ਆਪਾਂ ਪੀਣੀ ਹੈ ਚਾਹ ਪੀ ਕੇ ਫਿਰ ਅੱਗੇ ਚੱਲਦੇ ਹਾਂ। ਹੋਟਲ ਰੈਸਟੋਰੈਂਟ ਬੜਾ ਵਧੀਆ ਆ, ਇਹਨਾਂ ਦਾ ਖਾਣਾ ਦਾਣਾ ਬਾਹਰ ਲੱਗਾ ਪਾਕਿਸਤਾਨੀ ਸਾਰਾ। ਜੇ ਕਿਸੇ ਖਾਣਾ ਹੋਵੇ ਇਹਦੇ ਬਿਲਕੁਲ ਰਾਈਟ ਸਾਈਡ 'ਤੇ ਜਾਰਜੀਆ ਰੈਸਟੋਰੈਂਟ, ਤੇ ਅੱਗੇ ਬੰਬੇ ਜ਼ਾਇਕਾ ਬਾਏ ਸਰਦਾਰ ਜੀ, ਉਹ ਰੈਸਟੋਰੈਂਟ ਵੀ ਆ ਸਾਹਮਣੇ। ਚਾਹ ਪੀਨੇ ਆ ਪਾਕਿਸਤਾਨੀ, ਫਿਰ ਅੱਗੇ ਵੱਧਦੇ। ਸ਼ਾਹਦ ਭਾਈ ਆ ਗਏ ਸਾਡੇ ਅੱਗੋਂ। ਇਹ ਮੇਰੇ ਫੈਸਲਾਬਾਦ ਤੋਂ ਨੇ, ਟੋਟੀਆਂ ਪਿੰਡ ਦੇ ਗਿੱਲ ਸਾਹਿਬ ਨੇ। ਇਹ ਇੱਥੇ ਰਹਿੰਦੇ ਨੇ, ਇੱਥੇ ਕੰਮਕਾਰ ਕਰਦੇ, ਅਤੇ ਇਹਨਾਂ ਨੇ ਗੱਡੀ ਆਪਣੀ ਲੈ ਕੇ ਆਏ ਅਤੇ ਨਾਲ ਮੁੰਡਾ ਭੇਜਣਗੇ। ਆਪਾਂ ਫਿਰਨ ਤੁਰਨ ਜਾਣਾ, ਪਹਿਲਾਂ ਆਤਿਸ਼ਗਾਹ ਵੇਖਣ ਜਾਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਸਟਾਰਟਿੰਗ ਦੇ ਵਿੱਚ। ਉਸ ਤੋਂ ਬਾਅਦ ਇੱਕ ਦੋ ਹੋਰ ਜਗ੍ਹਾਵਾਂ 'ਤੇ ਜਾਣਾ। ਆ ਨਾ ਤੰਗ ਭੀੜੀਆਂ ਗਲੀਆਂ ਇਹਨਾਂ ਦੀਆਂ, ਪਾਰਕਿੰਗ ਇੱਥੇ ਲੱਗੀ ਹੈ ਗੱਡੀ। ਬਹਿ ਜਾਓ ਠੰਡ ਬੜੀ ਜ਼ਰੂਰ ਹੈ। ਠੰਡ ਹੈਗੀ ਹੈ ਨਾ ਜ਼ਰੂਰ। ਜ਼ਿਆਨ ਦੀ ਟਰਾਲੀ ਵੀ ਰੱਖ ਲਈ ਵਿੱਚ। ਤੂੰ ਵੀ ਕੰਮ ਕਰ ਲਿਆ ਕਰ ਜ਼ਰੂਰ, ਕੋਈ ਰੱਖੀ ਨਹੀਂ ਚੁੱਕਿਆ ਬਾਈ ਦੀ ਟਰਾਲਰ ਹੈਂ। ਆ ਜਾਏਗੀ ਕਿ ਨਹੀਂ? ਆ ਪਹਿਲਾਂ ਬੈਗ ਕੱਢਣੇ ਪੈਣਗੇ ਫਿਰ ਆਉਣੀ ਹੈ। ਮਿਲਦੇ ਸ਼ਾਮੀ ਆਪਾਂ। ਓਕੇ ਜੀ, ਰੱਬ ਰੱਖਿਆ। ਵੀਡੀਓ ਵਾਲਾ ਨਾ, ਵੀਡੀਓ ਬਣਦੀ ਨਾ ਨਾਲ ਇੱਕ ਹੱਥ ਨਾਲ। ਤੇ ਕਿੰਨੇ ਕਿ ਆਪਣੇ ਦੋ ਪਾਕਿਸਤਾਨੀ ਕਿੰਨੇ ਕੇ ਵੈਸੇ ਇੱਥੇ ਹੋਏਗਾ ਤਕਰੀਬਨ 2000 ਸਾਰੇ ਕਾਰੋਬਾਰ ਕੇ ਜੋਬਾਂ 'ਚ ਵੀ ਸਟੂਡੈਂਟ ਪਾ ਕੇ ਕੋਈ ਇੱਥੇ ਮਿਲਾ ਕੰਪਨੀ ਵੀ ਹੈ ਨਾ, ਇੰਟਰਨੈਸ਼ਨਲ ਬ੍ਰਾਂਡ ਨੇ, ਉਹਨਾਂ 'ਚ ਨੌਕਰੀਆਂ ਕਰ। ਅੱਛਾ ਬਾਕੀ ਕਾਰੋਬਾਰ ਵਗੈਰਾ ਨੇ। ਚਲੋ ਮਿਲਦੇ ਸ਼ਾਮੀ ਫਿਰ। ਓਕੇ, ਰੱਬ ਰੱਖ। ਬੈਠੋ। ਉਹ ਇੱਧਰ ਬਹਿਣਾ ਸੱਚ ਮੈਨੂੰ ਚੇਤਾ ਭੁੱਲ ਗਿਆ। ਜਾਣਗੇ ਸਾਡੇ ਨਾਲ। ਨਾਂ ਕੀ ਪੂਰਾ ਭਾਈ? ਕਾਮਰਾਨ ਭਾਈ ਕਿੱਥੋਂ ਦੇ? ਸਾਹੀਵਾਲ ਤੋਂ। ਮਿੰਡ ਕੁਮਰੀ ਸਾਹੀਵਾਲ। ਚਲੋ ਜੀ ਫਿਰ ਆ ਜਾਓ ਚੱਲੇ। ਇਹ ਅਸੀਂ ਜਾਂਦੇ ਪਏ ਇਸ ਵੇਲੇ ਹੈਦਰ ਅਲੀ ਰੋਡ 'ਤੇ। ਹੈਦਰ ਅਲੀ ਰੋਡ ਮੈਨੂੰ ਅੱਗੇ ਵੀ ਦੱਸਿਆ ਸੀ ਵੀ ਆ ਸਾਈਡਾਂ ਆ ਲਈਆਂ। ਇੱਥੇ ਫਾਰਮੂਲਾ 1 ਦੇ ਗੇਮ ਰੇਸ ਹੁੰਦੀ ਹੈ। ਹਾਂ, ਉਹਨਾਂ ਦਾ ਲੱਗਾ ਸੈਟਅਪ। ਇਹ ਕਦੋਂ ਹੋਈ ਰੇਸ ਇੱਥੇ? ਇਹ 2015 ਤੋਂ ਹੋ ਰਹੀ। 2015 ਤੋਂ ਹਰ ਸਾਲ ਹੁੰਦੀ? ਹਰ 2 ਸਾਲ ਬਾਅਦ। ਜੀ ਇਸ ਰੋਡ 'ਤੇ ਫਾਰਮੂਲਾ 1 ਰੇਸ ਜਿਹੜੀ ਨਾ ਇਸ ਰੋਡ 'ਤੇ ਹੁੰਦੀ ਹੈ।
ਆਜ਼ਰਬਾਈਜਾਨ ਦੇ ਬਾਕੂ ਸਿਟੀ ਬਾਕੂ ਸਿਟੀ ਦੇ ਵਿੱਚ। ਤੇ ਇਹ ਕਿੱਡਾ ਲੰਮਾ ਰੋਡ, ਕਿੱਡਾ ਲੰਮਾ ਹੈ? ਇਹ ਟੋਟਲ ਤਕਰੀਬਨ ਹੋਏਗਾ 5-6 ਕਿਲੋਮੀਟਰ ਦਾ। 5-6 ਕਿਲੋਮੀਟਰ ਦਾ। ਤੇ ਫਿਰ ਸਾਈਡਾਂ ਸਾਰੀਆਂ ਬੰਦ ਕਰਦੇ ਹੋਣਗੇ ਉਦੋਂ? ਹਾਂਜੀ, ਸਾਰੀ ਸਾਈਡਾਂ ਬੰਦ ਹੋ ਜਾਂਦੀਆਂ। ਇਹ ਜਿਹੜਾ ਟਰੈਕ ਨੇ ਇੱਕ ਰੋਡ ਇਸ ਤੋਂ ਪਿਛਲਾ ਰੋਡ ਹੈ, ਇਹ ਸਾਰੇ ਰੋਡ ਤੇ ਫਿਰ ਫਾਰਮੂਲਾ 1 ਰੇਸ ਹੁੰਦੀ ਹੈ। ਤਕਰੀਬਨ 300-400 ਸਪੀਡ ਹੁੰਦੀ ਹੈ ਗੱਡੀ ਦੀ। ਅੱਛਾ, ਤੇ ਉਦੋਂ ਵਿਜ਼ਿਟਰ ਵੀ ਬਹੁਤ ਹੁੰਦਾ ਹੋਏਗਾ ਕਿਉਂਕਿ ਉਹ ਵੇਖਣ ਵਾਲੇ ਜਿਹੜੇ ਉਹਦੇ ਹਾਂਜੀ ਹਾਂਜੀ, ਮਈ ਤੋਂ ਬਾਅਦ ਸ਼ੁਰੂ ਹੁੰਦਾ ਫਾਰਮੂਲਾ। ਹਾਂ, ਮਈ ਦੇ ਮਹੀਨੇ। ਠੀਕ ਹੈ ਠੀਕ। ਅੱਛਾ, ਮੈਂ ਬਿਲਡਿੰਗਾਂ ਵੇਖਦਾ ਅੱਗੇ ਵੀ ਪਿਛਲੀ ਵਾਰੀ ਇਹ ਸਾਰੀਆਂ ਗ੍ਰੀਕ ਸਟਾਈਲ ਦੀਆਂ, ਉਹ ਨਵੀਆਂ ਵੀ ਉਹਨੂੰ ਉਸੇ ਸਟਾਈਲ 'ਚ ਬਣਾਉਂਦੇ। ਤੇ ਇੱਕ ਝੰਡੇ ਹਰ ਆਜ਼ਰਬਾਈਜਾਨ ਦਾ ਝੰਡਾ ਹਰ ਖਿੜਕੀ ਤੇ ਲੱਗਾ, ਬਾਲਕੋਨੀ ਤੇ। ਹਾਂਜੀ, ਉਹਦੀ ਵਜ੍ਹਾ ਹੈ ਕਿ ਕਿਉਂਕਿ ਪਿਛਲੇ 2020 ਤੋਂ ਇਹਨਾਂ ਦੀ ਜਦੋਂ ਆਰਮੀਨੀਆ ਨਾਲ ਝੜਪ ਹੋਈ ਨਾ, ਦੁਬਾਰਾ ਕਾਰਾਬਾਗ ਆਜ਼ਾਦ ਕਰਵਾਇਆ, ਉਸ ਤੋਂ ਬਾਅਦ ਫਿਰ ਇਹ ਫਲੈਗ ਲੱਗਣੇ ਸ਼ੁਰੂ ਹੋਏ ਸਨ। ਹਾਂ, ਵੇਖੋ ਨਾ ਸਾਰੇ ਬਿਲਡਿੰਗਾਂ ਦੇ ਬਾਹਰ ਨਾ ਫਲੈਗ। ਜ਼ਿਆਦਾਤਰ ਇਹਦੇ 3 ਫਲੈਗ ਲੱਗੇ ਨੇ, ਹਾਂ, ਪਾਕਿਸਤਾਨ, ਤੁਰਕੀ ਤੇ ਆਜ਼ਰਬਾਈਜਾਨ। ਹਾਂ, ਪਾਕਿਸਤਾਨ ਦੇ ਲੱਗੋਂ ਹਟ ਗਿਆ ਹੁਣ। ਨਹੀਂ, ਕਾਫੀ ਜਗ੍ਹਾ ਲੱਗੇ ਹੁੰਦੇ ਨੇ। ਠੀਕ ਹੈ, ਲੱਗੇ ਹੁੰਦੇ। ਗੂਗਲ 'ਚ ਪਾ ਕੇ ਵੇਖਦੇ ਹਾਂ ਵੀ ਕਿੰਨਾ ਵਾ ਇੱਥੋਂ ਆਤਸ਼ਗਾਹ। ਮੈਂ ਲਿਖਿਆ ਆਤਸ਼ਗਾਹ ਆਫ ਬਾਕੂ। ਅਸੀਂ ਘਰ ਤੋਂ ਨਿਕਲੇ ਹੋਟਲ ਤੋਂ, ਤੇ ਹੈ ਕਿੰਨਾ ਗੈਸ ਵੇਲੇ ਇੱਥੋਂ ਸਾਨੂੰ ਦੱਸਿਆ ਤੇ 26 ਮਿੰਟ ਦਾ ਦੱਸਿਆ ਤੇ 18 ਕਿਲੋਮੀਟਰ ਹੈ ਸ਼ਹਿਰ ਤੋਂ ਤਕਰੀਬਨ। ਜਿੱਥੋਂ ਅਸੀਂ ਨਿਕਲਿਆ ਮੇਨ ਨਿਜ਼ਾਮੀ ਸਟਰੀਟ ਤੋਂ ਕੋਈ 20 ਕਿਲੋਮੀਟਰ ਹੋਣਾ ਜੀ। 20 ਕਿਲੋਮੀਟਰ ਦੀ ਡਰਾਈਵ ਹੈ ਜੀ 26 ਮਿੰਟ ਦੇ ਵਿੱਚ, ਕਿਉਂਕਿ ਸ਼ਹਿਰ ਆ, ਸ਼ਹਿਰ ਦੇ ਵਿੱਚ ਟ੍ਰੈਫਿਕ ਹੈ ਕਾਫੀ ਜ਼ਿਆਦਾ। ਰੈੱਡ ਨਜ਼ਰ ਆ ਰਿਹਾ ਤੇ ਟ੍ਰੈਫਿਕ ਦੀ ਵਜ੍ਹਾ ਤੋਂ ਥੋੜਾ ਜਿਹਾ ਸਪੀਡੀ ਨਹੀਂ ਅਸੀਂ ਜਾ ਸਕਦੇ ਤੇ ਸਲੋ ਜਾਵਾਂਗੇ। ਦੇਖੋ ਬਹੁਤ ਸੋਹਣਾ ਖੂਬਸੂਰਤ ਟਰੰਪ ਟਾਵਰ, ਇਹਨੂੰ ਆਂਦੇ ਟਰੰਪ ਟਾਵਰ। ਹਾਂਜੀ, ਇਹ ਟਰੰਪ ਟਾਵਰ। ਇਹ ਟਰੰਪ ਟਾਵਰ ਕਿਉਂ ਜੀ? ਟਰੰਪ ਦਾ ਅੱਛਾ, ਡੋਨਲਡ ਟਰੰਪ ਦਾ ਹੈ ਜਿਹੜਾ ਪ੍ਰੈਜ਼ੀਡੈਂਟ ਰਹਿ ਚੁੱਕਿਆ ਉਹ ਹੀ ਡੋਨਲਡ ਟਰੰਪ ਦਾ। ਲਓ ਜੀ, ਟਰੰਪ ਨੇ ਬਣਾਇਆ ਵਧੀਆ ਲੋਕੇਸ਼ਨ ਤੇ ਆਪਣਾ ਟਾਵਰ। ਉਹ ਟਰੰਪ ਆਂਦੇ ਨਾ ਵੀ, ਉਹ ਟਰੰਪ ਨੂੰ ਪੁੱਛਿਆ ਕਿਸੇ ਨੇ ਵੀ ਪ੍ਰਾਪਰਟੀ ਦਾ ਕੰਮ ਕਰਦਾ ਨਾ, ਰੀਅਲ ਏਸਟੇਟ ਦਾ, ਕਹਿੰਦਾ ਕੀ ਹੋਣਾ ਚਾਹੀਦਾ ਉਹਦੇ 'ਚ ਬਿਹਤਰ? ਆਂਦਾ 3 ਅਸੂਲ ਹੋਣੇ ਚਾਹੀਦੇ ਪ੍ਰਾਪਰਟੀ ਦੇ ਕੰਮ ਦੇ। ਅੱਛਾ, ਉਹਨੇ ਪੁੱਛਿਆ ਵੀ ਕੀ ਅਸੂਲ? ਵੀ ਜਿਵੇਂ ਉਹਨਾਂ ਨੇ ਪਲਾਜ਼ਾ ਵੇਖੋ ਨਾ ਕਿੱਡੀ ਜ਼ਬਰ ਵਧੀਆ ਲੋਕੇਸ਼ਨ ਤੇ ਬਣਾਇਆ, ਠੀਕ ਹੈ। ਆਂਦਾ ਵੀ ਲੋਕੇਸ਼ਨ ਬਸ ਵੀ ਵਧੀਆ ਲੋਕੇਸ਼ਨ ਹੋਣੀ ਚਾਹੀਦੀ। ਤੇ ਆ ਵੀ ਵੇਖ ਲਓ ਉਹਨੇ ਲੋਕੇਸ਼ਨ ਵਧੀਆ ਤੇ ਬਣਾਇਆ ਜੀ। ਬਾਕੂ ਸ਼ਹਿਰ ਲੰਘਣ ਡਏ ਆ, ਸ਼ਹਿਰ ਦੇ ਬਾਹਰ ਤੇ ਬਹੁਤ ਸੋਹਣਾ ਗੈਸ ਤਰ੍ਹਾਂ ਦੀ ਬਣਾਈ। ਆਇਲ ਐਂਡ ਗੈਸ ਦੀ ਹੈ, ਠੀਕ ਹੈ। ਇਹ ਪਾਣੀ, ਜਿਵੇਂ ਪਾਣੀ ਦਾ ਤੁਮਕਾ ਨਹੀਂ, ਅੱਛਾ ਅੱਛਾ, ਇਹ ਪਾਣੀ ਵਾਲੇ ਡਿਪਾਰਟਮੈਂਟ। ਇਹ ਬਿਲਡਿੰਗ ਵੀ ਉਸ ਤਰ੍ਹਾਂ ਦੀ ਬਣਾਈ। ਬਿਲਡਿੰਗ ਉਸੇ ਤਰ੍ਹਾਂ ਦੀ, ਠੀਕ। ਉਹ ਹੈਗਾ ਜੀ ਗੈਸ ਤੇ ਸੌਰੀ ਆਇਲ ਆਇਲ ਦਾ, ਠੀਕ। ਆਹ ਉੱਤੇ ਸਾਹਮਣੇ ਆ ਹਾਂ, ਉਹਦਾ ਬੋਕਾ ਜਿਹਾ ਉੱਥੋਂ ਦਾ। ਲਓ ਜੀ, ਬਹੁਤ ਸੋਹਣਾ ਕਲੀਨ ਸਾਫ ਸੁਥਰਾ ਸ਼ਹਿਰ ਹੈ, ਸੋਹਣਾ ਜ਼ਬਰਦਸਤ। ਫਿਰਨਾ ਹੋਵੇ, ਜਿਹੜੇ ਸਾਡੇ ਤੁਹਾਡੇ ਵਰਗੇ ਯੂਰਪ ਨਹੀਂ ਜਾ ਸਕਦੇ, ਯੂਰਪ ਦੇ ਨਜ਼ਾਰੇ ਇੱਥੇ ਲੈ ਸਕਦੇ ਜਾਰਜੀਆ ਦੇ। ਇੱਥੇ ਮੌਸਮ ਵੀ, ਵੈਦਰ ਵੀ ਬਹੁਤ ਵਧੀਆ ਜ਼ਬਰਦਸਤ ਹੈ। ਤੇ ਜੇ ਨਿਆਣਿਆਂ ਨੂੰ ਤੁਸੀਂ ਲੈ ਕੇ ਆਉਣਾ ਤਾਂ ਨਿਆਣਿਆਂ ਨੂੰ ਕੁੰਜ ਕੇ ਲਿਆਉਣਾ, ਜਰਾ ਕੋਟ ਵੱਡੇ ਪਵਾ ਕੇ ਲਿਆਉਣੇ। ਨਿਜ਼ਾਮੀ ਸਟਰੀਟ ਤੋਂ 25 ਕੁ ਮਿੰਟ ਦੀ ਡਰਾਈਵ ਤੇ ਬਾਅਦ ਆਪਾਂ ਪਹੁੰਚ ਗਏ ਆਤਸ਼ਗਾਹ। ਤੇ ਆਤਸ਼ਗਾਹ। ਇੱਥੇ ਟੂਰਿਸਟ ਕਾਫੀ ਜ਼ਿਆਦਾ, ਮੈਨੂੰ ਲੱਗਦਾ ਕਾਫੀ ਲੋਕ ਆਉਂਦੇ ਟੂਰਿਸਟ ਵਾਹਵਾ ਨੇ ਇੱਥੇ। ਗੱਡੀ ਵੀ ਮੇਰੇ ਖਿਆਲ ਅੰਦਰ ਹੀ ਚਲੇ ਜੀ, ਅੰਦਰ ਹੀ ਚਲੇ ਜਾਂਦੀ ਹੈ ਜੀ। ਤੇ ਆ ਗਿਆ ਮੇਨ ਆਤਸ਼ਗਾਹ। ਪੁਰਾਣੀਆਂ ਇਹਦੀਆਂ ਵਾਲਸ ਨੇ, ਜਿਵੇਂ ਕਿਲਿਆਂ ਦੀਆਂ ਨਹੀਂ ਹੁੰਦੀਆਂ ਇਸ ਤਰ੍ਹਾਂ। ਉਹ ਸਾਹਮਣੇ ਐਂਟਰੈਂਸ ਹੈ। 15 ਤੋਂ 20 ਮਿੰਟ ਦੀ ਡਰਾਈਵ ਤੋਂ ਬਾਅਦ ਨਿਜ਼ਾਮੀ ਸਟਰੀਟ ਦੀ ਆਪਾਂ ਗੱਲ ਕरें, ਉਸ ਤੋਂ ਡਰਾਈਵ 15-20 ਮਿੰਟ ਦੀ ਡਰਾਈਵ ਤੋਂ ਬਾਅਦ ਤੁਸੀਂ ਇੱਥੇ ਪਹੁੰਚ ਜਾਂਦੇ ਆਤਸ਼ਗਾਹ। ਇੱਥੇ ਟਿਕਟ ਵਗੈਰਾ ਲੈਣੇ ਪੈਂਦੇ ਨੇ। ਅੱਗੇ ਚੱਲਦੇ ਹਾਂ, ਟਿਕਟ ਲੈਂਦੇ ਫਿਰ ਅਗਲੇ ਤੁਹਾਨੂੰ ਵਿਖਾਉਂਦੇ ਅੱਗੇ। ਇਹ ਵੱਡੀਆਂ ਵਾਲਸ ਨੇ, ਜਿਸ ਤਰ੍ਹਾਂ ਕਿਲਿਆਂ ਦੀਆਂ ਨਹੀਂ ਵਾਲਸ ਹੁੰਦੀਆਂ ਇਸ ਤਰ੍ਹਾਂ। ਆ ਐਂਟਰੈਂਸ ਹੈ ਦੀ, ਐਂਟਰੈਂਸ 'ਤੇ ਆਪਾਂ ਵੜ ਗਏ। ਤੇ ਇੱਥੋਂ ਆਈ ਥਿੰਕ ਟਿਕਟ ਬਾਏ ਕਰਨੇ, ਟਿਕਟ ਬਾਏ ਕਰਾਂਗੇ ਫਿਰ ਅੱਗੇ ਵੱਧਦੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਈ ਜੀ, ਕੀ ਹਾਲ ਚਾਲ ਹੈ? ਠੀਕ ਠਾਕ? ਵਧੀਆ ਲੱਗਾ ਤੁਹਾਡੇ ਦਰਸ਼ਨ ਕਰਕੇ। ਤੇ ਠੀਕ ਹੈ, ਪਾਕਿਸਤਾਨ ਨੂੰ ਅਸੀਂ ਵੀ ਤੁਹਾਡੇ ਤਰ੍ਹਾਂ ਘੁੰਮਣ ਆਏ। ਅੱਛਾ ਤੇ ਉਹ ਤੁਹਾਡੇ ਨਾਲ ਉੱਥੇ ਦੁਬਈ ਤੋਂ ਆਏ ਸਿੱਧੇ ਇੱਧਰ? ਅੱਜ ਦੁਬਈ ਤੋਂ ਆਏ। ਤੇ ਉਹ ਤੁਹਾਡੇ ਨਾਲ ਸੀ ਨਾ ਆਪਣਾ ਕਿਹੜਾ ਸਿੰਗਰ? ਬਾਬਾ ਰਣਜੀਤ ਬਾਵਾ। ਮੈਂ ਤੁਹਾਨੂੰ ਦੱਸਿਆ ਸੀ ਰਣਜੀਤ ਬਾਵਾ ਦੁਬਈ ਫਿਰਦਾ। ਚਲਾ ਗਿਆ ਸੀ ਵਾਪਸ। ਠੀਕ ਠਾਕ ਜੀ? ਉਹ ਉਧਰ ਨੂੰ ਗਿਆ, ਮੈਂ ਇਹਨੂੰ ਆ ਉਹ ਗਿਆ। ਇੰਡੀਆ ਚਲੇ ਗਏ? ਹਾਂ, ਇੰਡੀਆ ਚਲਾ ਗਿਆ। ਫੈਮਿਲੀ ਦੇ ਨਾਲ? ਮੈਂ ਬੱਚਿਆਂ ਨਾਲ। ਵਾਹ ਜੀ ਵਾਹ। ਅੱਗੇ ਅਸੀਂ ਕਈ ਜਾਣੇ ਬੰਦਾ ਦੇਖਿਆ ਯਾਰ। ਅੱਛਾ, ਕਿੱਥੋਂ ਦੇ ਤੁਸੀਂ? ਅਸੀਂ ਤਾਂ ਪੰਜਾਬ ਤੋਂ। ਕਿਹੜੇ ਪੰਜਾਬ ਤੋਂ? ਮੋਗਾ, ਇੰਡੀਆ। ਮੋਗਾ। ਤੇ ਤੁਸੀਂ ਭਾਈ ਸਾਹਿਬ? ਮੋਗੇ ਤੋਂ ਹੀ ਆ। ਤਿੰਨੇ ਮੋਗੇ ਸਾਰੇ ਮੋਗੇ ਦੇ। ਅੱਛਾ, ਫਿਰ ਤੁਸੀਂ ਵੇਖਣਾ ਹੈ ਜੀ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਵੇਖਣਾ ਹੈ? ਜੀ,
ਅੱਛਾ ਦੱਸਿਆ ਤੇ ਜਾਂਦਾ ਵੀ ਕਿਤੇ ਮਿਲਦਾ ਵੀ ਉਹ ਹੀ ਆਏ ਆ, ਪਰ ਇਹ ਵੀ ਆਂਦੇ ਆ ਵੀ ਜਦੋਂ ਇਹ ਰਸਤਾ ਹੁੰਦਾ ਸੀ ਵਪਾਰੀਆਂ ਦਾ ਵੀ ਸ਼ਾਇਦ ਇੱਥੇ ਕੋ ਰੁਕਦੇ ਰਹੇ ਆਪਣੇ ਪੰਜਾਬ ਦੇ ਵਪਾਰੀ ਵਪੂਰੀ ਤਾਂ ਕਰਕੇ ਚੱਲਦਾ ਸੀ ਨਾ ਇਹਨਾਂ ਨਾਲ, ਯੂਰਪ ਵਾਲਿਆਂ ਨਾਲ, ਇਸੇ ਰਸਤੇ ਹੀ ਨਿਕਲਦੇ ਸੀ। ਨਹੀਂ ਇਹਦਾ ਜੇ ਹੈ ਵਿਸਾਖੀਆਂ ਸਾਖੀ ਦੇ ਵਿੱਚ ਕਿਤੇ ਮੈਂਸ਼ਨ ਨਹੀਂ ਵੀ ਇਸ ਜਗ੍ਹਾ ਦਾ ਨਹੀਂ ਇੱਥੇ ਹੈ। ਸਾਖੀ ਦੇ ਵਿੱਚ ਨਹੀਂ, ਪਰ ਜਦੋਂ ਆਪਾਂ ਆਉਂਦੇ ਵੀ ਇੰਨੀ ਦੂਰ ਗੁਰਬਾਣੀ ਲਿਖੀ ਆ ਅੰਦਰ, ਜਦੋਂ ਤੁਸੀਂ ਜਾਓਗੇ ਨਾ ਪਹਿਲੀ ਪੌੜੀ ਦਾ ਪਾਠ ਲਿਖਿਆ ਹੋਇਆ ਗੁਰੂ ਨਾਨਕ ਦੇਵ ਜੀ ਦਾ, ਏਕ ਓੰਕਾਰ ਸਤਨਾਮ ਕਰਤਾ ਪੁਰਖ, ਉਹ ਬੋਰਡ ਅੰਦਰ ਲੱਗਾ ਹੋਇਆ, ਕਿਉਂਕਿ ਮੈਂ ਦੂਜੀ ਵਾਰ ਆਇਆ ਹਾਂ, ਪਹਿਲਾਂ ਵੀ ਅਪ੍ਰੈਲ ਚ ਮੈਂ ਆਇਆ ਸੀ। ਹਾਂ ਮੈਂ ਵੀ ਨਵੰਬਰ ਚ ਆਇਆ ਮੈਂ ਫਿਰ ਦੁਬਾਰਾ ਫਿਰ ਆਇਆ। ਉਦੋਂ ਮੈਂ ਉਹ ਦੇਖਿਆ ਸੀ ਵੀ ਫਿਰ ਉਹ ਇੰਨੀ ਦੂਰ ਉਹ ਕਿਵੇਂ ਆ ਗਿਆ, ਉਹ ਪੱਥਰ ਤੇ ਉਕਰਿਆ ਹੋਇਆ ਵਾ। ਦੋ ਜਗ੍ਹਾ ਤੇ ਲਿਖਿਆ। ਹਾਂ ਦੋ ਜਗ੍ਹਾ ਤੇ ਇਹਦਾ ਮਤਲਬ ਫਿਰ ਇੱਥੇ ਆ ਕੇ ਕੁਛ ਤਾਂ ਹੋਇਆ ਹੀ ਆ। ਹਾਂ ਆਏ ਆ ਨਾ ਗੁਰੂ ਸਾਹਿਬ ਇੱਥੇ। ਆ ਵੀ ਜੇ ਬਗਦਾਦ ਗਏ ਹਾਂ ਤਾਂ ਹੋਪਸ ਲੇਕਿਨ ਇਹ ਆ ਵੀ ਉਹ ਹੈ ਨਹੀਂ ਮੈਂਸ਼ਨ ਨਹੀਂ ਆਇਆ ਨਾ ਕਿ ਸਾਖੀ ਚ। ਹਾਂ ਸਾਖੀ ਚ ਕਿਤੇ ਨਹੀਂ ਹੈਗਾ। ਹਾਂ ਚਲੋ ਜੀ ਅਸੀਂ ਵੇਖਣ ਆਏ ਆ, ਮੈਂ ਦੇਖਦੇ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਦਾ। ਇਹ ਵੀ ਮੁੰਡਾ ਪਾਕਿਸਤਾਨ ਤੋਂ ਸਾਡੇ ਨਾਲ ਹੀ ਆ ਪਰਸੋਂ ਜੱਥੇ ਦਾ। ਅੱਛਾ ਠੀਕ ਜੀ ਚਲੋ ਠੀਕ ਹੈ ਠੀਕ ਹੈ ਢਿੱਲੋਂ ਸਾਹਿਬ, ਬਹੁਤ ਵਧੀਆ ਧੰਨਵਾਦ ਜੀ। ਕਰਤਾ ਟਿਕਟ ਦਾ ਰੇਟ ਵਧਾਤਾ ਫੋਰਨ ਵਾਸਤੇ, ਪਹਿਲਾਂ 4 ਰੁਪਏ ਸੀਗਾ ਟ੍ਰੇਨ ਦੇ ਵਿੱਚ, ਹੁਣ ਇਹਨਾਂ ਨੇ 9 ਕਰਤੇ, ਪਰ ਜੇ ਟੂਰ ਗਾਈਡਰ ਲੈ ਕੇ ਦੇਵੇ ਤਾਂ ਫਿਰ 3 ਰੁਪਏ ਹੀ ਆ। ਅੱਛਾ ਹਾਂਜੀ ਇਹਨਾਂ ਲੋਕਲ ਟੂਰਿਜ਼ਮ ਨੂੰ ਪ੍ਰਮੋਟ ਕਰਦੇ ਨਾ ਵੀ ਲੋਕਲ ਟੂਰਿਸਟ ਜਿਹੜੇ ਉਹ ਨਾਲ ਲੈ ਕੇ ਆਓ। ਤੁਸੀਂ ਆਪ ਆਏ ਕਿ ਲੈ ਕੇ ਆਏ ਆ? ਨਹੀਂ ਅਸੀਂ ਨਾ ਆਏ ਆ ਨਾ ਲੈ ਕੇ ਆਏ, ਸਾਡੇ ਆ ਝੱਲਣ ਵਾਲੇ ਬੰਦੇ ਹੈਗੇ ਆ। ਇਹ ਲੋਕਲ ਇੱਥੋਂ ਦੇ? ਇਹ ਆਪਣੇ ਦੋਸਤ ਹੀ ਨੇ ਇੱਥੋਂ ਦੇ, ਇੱਥੇ ਹੁੰਦੇ ਆ, ਇਹ ਪਾਕਿਸਤਾਨ ਤੋਂ ਹੀ ਨੇ। ਅੱਛਾ ਹਾਂਜੀ ਤੇ ਫਿਰ ਤਾਂ ਭਾਈ ਹੁਣ 2 ਲੱਗਣੇ, ਤੇ ਸਾਡੀਆਂ ਵੀ 3-4 ਟਿਕਟਾਂ ਲੈ ਦਿਓ ਚੰਗਾ। ਆ ਵੇਖੋ ਕੋਈ ਜੀ ਤਾਂ ਫਾਇਦਾ ਹੋਵੇ ਢਿੱਲੋਂ ਆ ਸਾਹਿਬ ਜੀ ਦਾ। ਆ ਟਿਕਟਾਂ ਮੈਂ ਲੈ ਲਈਆਂ। ਆ ਸਾਨੂੰ ਦੇ ਠੀਕ ਦੇ ਹੈ ਤੋਂ 4। ਤੇ ਆਜੋ ਤੁਸੀਂ ਵੀ ਨਾਲ ਆਜੋ, ਅਸੀਂ ਨਹੀਂ ਜਾਂਦੇ, ਤੁਸੀਂ ਚਲੇ ਜਾਓ। ਚਲੋ ਟਿਕਟ ਆਪਾਂ ਲੈ ਤੇ ਟਿਕਟ ਅੱਗੇ ਆਂਦੇ ਸੀ 4 ਦਾ ਸੀ, ਹੁਣ ਉਹਨਾਂ ਮਹਿੰਗਾ ਕਰਤਾ 9 ਦਾ। ਜੇ ਤੁਸੀਂ ਲੋਕਲ ਟੂਰ ਗਾਈਡ ਨੂੰ ਲੈ ਕੇ ਆਓਗੇ ਤੇ ਜਿਹਦਾ ਕੋਈ ਲਾਇਸੈਂਸ ਹੈ ਤੇ ਉਹਨੂੰ 3 ਦਾ ਟਿਕਟ, 3 ਮਨਾਤ ਦਾ। ਇਹ ਆਪਾਂ ਟਿਕਟ ਘਰ ਦੇ ਬਿਲਕੁਲ ਨਾਲਲੀ ਸਾਈਡ ਤੇ ਆ ਜਾਂਦੇ ਤੇ ਇਹਨਾਂ ਆਪਣਾ ਟ੍ਰੈਡੀਸ਼ਨਲ ਚੀਜ਼ਾਂ ਇੱਥੋਂ ਦੀ ਜਿਹੜੀਆਂ ਉਹ ਰੱਖੀਆਂ, ਭਾਂਡੇ ਭੁੰਡੇ ਆ ਇਹਨਾਂ ਦਾ ਮਤਲਬ ਵੀ ਟ੍ਰੈਡੀਸ਼ਨਲ ਜਿਹੜੇ ਇਹਨਾਂ ਦਾ ਲਿਬਾਸ ਵਗੈਰਾ ਨੇ ਉਹ ਉਹਨਾਂ ਦੇ ਸ਼ੋਰੂਮ ਟਾਈਪ ਬਣੇ ਨੇ, ਉਹਨਾਂ ਦੇ ਸ਼ੋਰੂਮ ਵਗੈਰਾ ਬਣੇ ਨੇ, ਸਕਲਪਚਰ, ਕਿਉਂਕਿ ਆਰਟਿਸਟਿਕ ਬਹੁਤ ਨੇ, ਆਰਟਿਸਟਾਂ ਨੂੰ ਬਹੁਤ ਪਸੰਦ ਕਰਦੇ ਆ। ਜਿਹੜੇ ਇਹਨਾਂ ਦੇ ਰੇਲਵੇ ਸਟੇਸ਼ਨ ਵਗੈਰਾ ਨੇ ਉਹ ਵੀ ਆਰਟਿਸਟਾਂ ਦੇ ਨਾਂ ਤੇ ਨੇ, ਇਹ ਜਿਵੇਂ ਮੈਨੂੰ ਇੱਥੇ ਦੇ ਲੋਕਲਸ ਨੇ ਦੱਸਿਆ ਹੈ ਨਾ। ਬੈਗਸ ਵਗੈਰਾ ਇਹਨਾਂ ਦੇ ਟ੍ਰੈਡੀਸ਼ਨਲ, ਉਹ ਸਾਰੀਆਂ ਚੀਜ਼ਾਂ। ਆ ਬਰਤਨਾਂ ਤੇ ਵੀ ਉਹ ਬਣਾਏ ਨੇ, ਮਤਲਬ ਵੀ ਆਰਟਿਸਟ ਲਵਰ ਬਹੁਤ ਨੇ। ਫਿਰ ਅੱਗੇ ਉਸੇ ਤਰ੍ਹਾਂ ਹੀ ਮੁਖਤਲਿਫ ਚੀਜ਼ਾਂ ਉਹਨਾਂ ਨੇ ਰੱਖੀਆਂ, ਆਪਣੇ ਸਟਾਲ ਲਾਏ ਆ ਇਹਨਾਂ ਦੇ ਟ੍ਰੈਡੀਸ਼ਨਲ ਸ਼ਾਲ ਵਗੈਰਾ, ਕਾਰਪੇਟ, ਇਸ ਤਰ੍ਹਾਂ ਕਰਕੇ ਆ ਚੀਜ਼ਾਂ ਇਹਨਾਂ ਦੀ। ਮੁੜ ਕੇ ਪੂਰੇ ਤਸਵੀਰਾਂ ਆ ਕੈਪ कैसी है, सॉरी ये कांटे। ਮੇਨ ਇਹਨਾਂ ਦੀ ਜਗ੍ਹਾ ਉਹ ਕੰਪਾਊਂਡ ਆ ਗਿਆ ਮੇਨ, ਜਿੱਥੇ ਆਪਾਂ ਅੰਦਰ ਜਾਣਾ। ਇੱਧਰ ਅੰਦਰ ਹੀ ਆ ਸਾਰੀਆਂ ਜਗ੍ਹਾ ਵੇਖਣ ਵਾਲੀਆਂ, ਤੇ ਹਿੰਦੂ ਮਜ਼ਹਬ ਦੇ ਨਾਲ ਵੀ ਜੁੜੀਆਂ, ਫਿਰ ਸਿੱਖ ਮਜ਼ਹਬ ਦੇ ਨਾਲ ਵੀ ਜੁੜੀਆਂ। ਫਿਰ ਇੱਕ ਹੋਰ ਹੈ, ਮੈਨੂੰ ਨਾਂ ਨਹੀਂ ਹੁੰਦਾ, ਇਰਾਨੀਅਨ ਰੈਸਟੋਰੀਅਨ ਆਈ ਥਿੰਕ ਉਹਨਾਂ ਨਾਲ ਜੀ। ਇੱਥੋਂ ਐਂਟਰ ਹੋਣਾ ਜੀ, ਟਿਕਟ ਦਾ ਬਾਰਕੋਡ ਇੱਥੇ ਸਕੈਨ ਕਰਾ ਕੇ ਤੇ ਫਿਰ ਆਪਾਂ ਅੰਦਰ ਜਾਣਾ। ਆ ਲਓ ਜੀ, ਇਹ ਮੇਨ ਜਗ੍ਹਾ ਆ ਗਈ ਆ, ਅੰਦਰ ਵੜਦੇ ਆ ਸਾਰੀ। ਆ ਵੇਖੋ ਨਾ, ਫਾਇਰ ਟੈਂਪਲ ਵੀ ਇਹਨੂੰ ਕਹਿੰਦੇ ਆ। ਕਹਿੰਦੇ ਵੀ 400 ਸਾਲ ਪਹਿਲਾਂ ਦੀ ਇੱਥੇ ਜਿਹੜੀ ਆਗਿਆ ਚੱਲਣ ਰਹੀ ਆ। ਇਹ ਬੇਸਡ ਔਨ ਇਰਾਨੀਅਨ ਐਂਡ ਇੰਡੀਅਨ ਇਨਸਕ੍ਰਿਪਸ਼ਨ। ਟੈਂਪਲ ਜਿਹੜਾ ਵਾ ਇਹਦਾ ਹਿੰਦੂ ਵੀ ਆ, ਸਿੱਖ ਵੀ ਆ, ਜ਼ੋਰੋਸਟਰੀਅਨ ਪਲੇਸ ਵਰਸ਼ਿਪ ਆ, ਮਤਲਬ ਇਹ ਇਬਾਦਤ ਦੀ ਜਗ੍ਹਾ ਜਿਹੜੀ ਆ ਉਹ ਆ। ਉਹ ਪਤਾ ਨਹੀਂ ਕਿਹੜੀ ਲੈਂਗੁਏਜ ਜਿਹੜੀ ਉੱਤੇ ਜਿਹੜੀ ਨਾ ਲਿਖੀ ਹੈ, ਇਹ ਵਾਲੇ, ਮਤਲਬ ਇੱਥੇ ਅੱਗ ਦੀ ਪੂਜਾ ਜਿਹੜੀ ਕਰਦੇ ਸੀ, ਅੱਗ ਦੀ, ਇਸ ਤੋਂ ਇਹਨੂੰ ਫਾਇਰ ਟੈਂਪਲ ਵੀ ਕਹਿੰਦੇ ਆ ਜੀ। ਅੰਦਰ ਉਹਦੀ ਹਿਸਟਰੀ ਆਜ਼ਰੀ 'ਚ ਦੱਸਣ ਡਿਆ, ਉੱਥੇ ਮੈਂ ਕਿਹਾ ਉਹਨਾਂ ਨੂੰ ਡਿਸਟਰਬ ਨਾ ਕਰਾਂ, ਇੱਥੇ ਮੈਂ ਅੰਦਰ ਫਿਰ ਬਾਅਦ 'ਚ ਲੈ ਕੇ ਜਾਵਾਂਗਾ। ਪਹਿਲਾਂ ਸਾਈਡ ਵਾਲੀਆਂ ਜਗ੍ਹਾਵਾਂ ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ, ਪਹਿਲੇ ਤਾਂ ਤੁਹਾਨੂੰ ਲੈ ਜਾਣਾ।
हिस्ट्री हिस्ट्री इत्थे लिखी है हाजरी च भी है हाजरी च लिखी है देखो ਜਦੋਂ ਆਪਾਂ ਇੱਕ ਅਸੋਂ ਅਗਲੇ ਚ ਆਉਂਦੇ ਹਾਂ ਇੱਥੇ ਵੀ ਪਤਾ ਨਹੀਂ ਕਿਹੜੀ ਲੈਂਗੁਏਜ ਲਿਖੀ ਹੈ ਮੈਨੂੰ ਪਤਾ ਨਹੀਂ ਹੈ ਉਹਨੂੰ ਮੁੰਡਾ ਮੇਰਾ ਦਾ ਚਾਈਨੀਜ਼ ਹੈ ਕੁਛ ਇਸ ਤਰ੍ਹਾਂ ਦੇ ਕਮਰੇ ਪੁਰਾਣੇ ਉਹਨਾਂ ਨੇ ਸੰਭਾਲ ਕੇ ਰੱਖੇ ਅਸੀਂ ਅੱਗੇ ਆ ਜਾਵਾਂਗੇ ਇਸ ਸਾਈਡ ਤੇ ਫਿਰ ਇੱਕ ਕਮਰਾ ਇੱਧਰ ਆ ਜਿਹੜਾ ਮੂਲ ਮੰਤਰ ਗੁਰਮੁਖੀ ਲਿਖੀ ਹੈ ਤੇ ਕਈ ਦੱਸਣ ਵਾਲੇ ਦੱਸਦੇ ਆ ਕਿ ਇੱਥੇ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹ ਆਏ ਸਨ ਤੇ ਲੇਕਿਨ ਜਨਮ ਸਾਖੀ ਵਗੈਰਾ 'ਚ ਕਿਤੇ ਨਹੀਂ ਮਿਲਦਾ ਜਾਂ ਇਹ ਵੀ ਦੱਸਿਆ ਜਾਂਦਾ ਵੀ ਪਹਿਲਾਂ ਜਿਹੜਾ ਸਿਲਕ ਰੋਡ ਹੁੰਦਾ ਸੀ ਜਿਹੜਾ ਯੂਰਪ ਨੂੰ ਜੋੜਦਾ ਸੀ ਜਿਹੜਾ ਯੂਰਪ ਨੂੰ ਤੋਂ ਜੋੜਦਾ ਸੀ ਆਵੇ ਫਿਰ ਸਟੈਚੂ ਜਿਹੇ ਬਣਾਏ ਨੇ ਉਹ ਸਿਲਕ ਰੋਡ ਤੇ ਪੈਂਦਾ ਸੀ ਕਿਉਂਕਿ ਵਪਾਰੀ ਵਗੈਰਾ ਇੱਧਰ ਨੂੰ ਆਉਂਦੇ ਸਨ ਤੇ ਉਹ ਵਪਾਰੀ ਦਾ ਰਸਤਿਆਂ ਦਾ ਰੁਕਣ ਦਾ ਮੁਕਾਮ ਸੀ ਸ਼ਾਇਦ ਉਹਦੀ ਵਜ੍ਹਾ ਨਾਲ ਵੀ ਇੱਥੇ ਰੁਕਦੇ ਹੋਣਗੇ ਪੰਜਾਬੀ ਤੇ ਉਹ ਉਦੋਂ ਦਾ ਕੋਈ ਸਥਾਨ ਉਸ ਜਗ੍ਹਾ ਬਣੀ ਹੈ ਸ਼ਾਇਦ ਇਹ ਵੀ ਹੋ ਸਕਦਾ ਆ ਵੇਖੋ ਨਾ ਪਗੜੀ ਵਾਲਾ ਬੰਦਾ ਮੁੱਛਾਂ ਵਾਲਾ ਲੇਕਿਨ ਪੱਗ ਦਾ ਸਟਾਈਲ ਜਿਹੜਾ ਵਾ ਇੱਧਰ ਦਾ ਜਿਹੜੇ ਅਰਬ ਟਾਈਪ ਦਾ ਜਾਂ ਆਪਾਂ ਨੂੰ ਕਹਿੰਦੇ ਟਰਕਿਸ਼ ਟਾਈਪ ਉਹ ਆ ਇੱਕ ਜਗ੍ਹਾ ਤੇ ਜਿਸ ਤੋਂ ਅੱਗੇ ਮੈਂ ਲੈ ਕੇ ਜਾਂਦਾ ਆਪਾਂ ਅੱਗੇ ਆਉਂਦੇ ਹਾਂ ਇੱਧਰ ਫਿਰ ਸੇਮ ਉਸੇ ਤਰ੍ਹਾਂ ਹੀ ਗੁਰਮੁਖੀ ਮੂਲ ਮੰਤਰ ਲਿਖਿਆ ਮਤਲਬ ਵੀ ਕੋਈ ਨਾ ਕੋਈ ਜੁੜਤ ਤੇ ਹੈ ਜਾਂ ਤੇ ਇੱਧਰ ਦੇ ਪੰਜਾਬ ਦੇ ਵਪਾਰੀ ਜਦੋਂ ਇੱਧਰ ਆਉਂਦੇ ਸਨ ਮਤਲਬ ਇਹਦੀ ਜੁੜਤ ਕਿਤੇ ਨਾ ਕਿਤੇ ਹੈ ਵਾ ਜਾਂ ਤੇ ਉਦੋਂ ਜਿਵੇਂ ਦੱਸਦੇ ਆ ਹੋ ਸਕਦਾ ਦੱਸਣ ਵਾਲੇ ਜਿਵੇਂ ਦੱਸਦੇ ਹਿਸਟੋਰੀਅਨ ਲਿਖਦੇ ਆ ਵੀ ਬਾਬਾ ਜੀ ਆਏ ਹੋਣਗੇ ਇੱਥੇ ਲੇਕਿਨ ਕਿਤੇ ਵੀ ਹਿਸਟਰੀ 'ਚ ਤਾਰੀਖ 'ਚ ਕਿਤਾਬਾਂ 'ਚ ਜਾਂ ਜਨਮ ਸਾਖੀਆਂ 'ਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ ਮਿਲਦਾ ਆਜ਼ਰਬਾਈਜਾਨ ਆਏ ਹੋਣਗੇ ਲੇਕਿਨ ਕਿਉਂਕਿ ਬਾਬਾ ਜੀ ਨੇ ਬਹੁਤ ਸਫ਼ਰ ਕੀਤਾ ਪੂਰੀ ਦੁਨੀਆ 'ਤੇ ਹੋ ਸਕਦਾ ਆਏ ਵੀ ਹੋਣ ਜਾਂ ਫਿਰ ਇਹ ਹੋ ਸਕਦਾ ਕਿਆਸ ਰਾਈਆਂ ਵੀ ਹੋ ਸਕਦਾ ਜਿਹੜੇ ਜਦੋਂ ਸਿਲਕ ਰੋਡ ਹੁੰਦਾ ਸੀ ਪਹਿਲਾਂ ਜਿਹੜਾ ਜੋੜਦਾ ਸੀ ਚਾਈਨਾ ਤੋਂ ਹੁੰਦਾ ਆ ਯੂਰਪ ਨੂੰ ਜੋੜਦਾ ਸੀ ਉਸ ਰੂਟ 'ਤੇ ਕਿਉਂਕਿ ਪੈਂਦਾ ਸੀ ਉਦੋਂ ਸ਼ਾਇਦ ਉੱਧਰ ਦੇ ਜਿਹੜੇ ਵਪਾਰੀ ਨੇ ਉਹ ਇੱਥੇ ਰੁਕਦੇ ਹੋਣ ਸਟੇ ਕਰਦੇ ਹੋਣ ਉਹਨਾਂ ਕੋਈ ਜਿਵੇਂ ਆ ਹਿੰਦੂ ਟੈਂਪਲ ਆ ਜਿਵੇਂ ਉਹ ਰੋਸਟੋਰੀਅਨ ਦਾ ਵਾ ਇਰਾਨੀ ਇੱਥੇ ਮਿਲਦਾ ਵਾ ਕੁਛ ਸਕਲਪਚਰ ਹੋ ਸਕਦਾ ਹਾਂਜੀ ਪਾਰਸੀ ਲੋਕ ਪਾਰਸੀ ਲੋਕ ਵੀ ਸਨ ਇੱਥੇ ਹਾਂਜੀ ਇਹ ਲੋਕ ਪਹਿਲੇ ਹੈ ਹੀ ਪਾਰਸੀ ਸਨ ਇੱਥੋਂ ਦੇ ਰਹਿਣ ਵਾਲੇ ਫਿਰ ਉਸ ਤੋਂ ਬਾਅਦ ਆਹਿਸਤਾ ਆਹਿਸਤਾ ਮੁਸਲਮਾਨ ਹੋਏ ਜਿਹੜੇ ਦੂਰ ਨਾਲ ਗਏ ਨੇ ਠੀਕ ਹੈ ਪਹਿਲਾਂ ਤੋਂ ਜ਼ਿਆਦਾ ਪਾਰਸੀ ਸਨ ਸਭ ਅੱਛਾ ਜਿਹੜੀ ਲਿਖੀ ਲੈਂਗੁਏਜ ਫਿਰ ਉਹ ਮੈਨੂੰ ਲੱਗਦਾ ਉਹ ਪਾਰਸੀ ਹੋਏਗੀ ਸੋ ਇਹਦੀ ਮੈਂ ਗੱਲ ਕਰਨ ਰਿਹਾ ਸੀ ਵੀ ਹੋ ਸਕਦਾ ਫਿਰ ਉਹ ਵਪਾਰੀ ਜਦੋਂ ਇੱਥੇ ਆਉਂਦੇ ਹੋਣਗੇ ਕਿ ਉਹਨਾਂ ਨੇ ਆਪਣੇ ਮਜ਼ਹਬੀ ਕੋਈ ਐਸੀ ਜਗ੍ਹਾ ਬਣਾਈ ਹੋਏਗੀ ਜਿਵੇਂ ਸਿੱਖਾਂ ਦੀ ਜਾਂ ਹਿੰਦੂਆਂ ਦੀ ਵੀ ਆ ਇਸ ਤਰ੍ਹਾਂ ਵੀ ਹੋ ਸਕਦਾ ਇਹ ਲਿਖੀ ਗੁਰਮੁਖੀ ਪੰਜਾਬੀ ਲਿਖੀ ਹੈ ਹਾਂਜੀ ਇਹ ਗੁਰਮੁਖੀ ਪੰਜਾਬੀ ਲਿਖੀ ਹੈ ਉਹ ਤਜਾਰਤੀ ਲੋਕ ਸਨ ਆਉਂਦੇ ਜਾਂਦੇ ਸਨ ਇਹ ਲੋਕ ਹਾਂ ਤਜਾਰਤੀ ਲੋਕ ਇੱਧਰ ਨੂੰ ਆਉਂਦੇ ਜਾਂਦੇ ਫਿਰ ਆ ਇੱਧਰ ਮੈਨੂੰ ਲੱਗਦਾ ਪਾਰਸੀ ਹੋਣੀ ਹੈ ਜੀ ਮੈਨੂੰ ਪਤਾ ਨਹੀਂ ਬਹੁਤਾ ਇਹਦਾ ਇਤਿਹਾਸ ਲੈਂਗੁਏਜ ਬਾਰੇ ਵੀ ਕਿਹੜਾ ਵਾ ਕੀ ਲਿਖੀ ਹੈ ਇਸ ਨੂੰ ਤੁਸੀਂ ਅੰਦਰ ਵੜਦੇ ਹੋ ਤੇ ਇਹਨਾਂ ਨੇ ਸਾਰਾ ਅੰਦਰ ਵੜਦੇ ਵੇਖੋ ਵੀ ਕਿਸ ਤਰ੍ਹਾਂ ਉਹ ਦੱਸਿਆ ਗਿਆ ਵੀ ਉਹ ਵਪਾਰ ਵਾਲੇ ਲੋਕ ਇੱਥੇ ਰੁਕਦੇ ਹੋਣਗੇ ਉਸੇ ਤਰ੍ਹਾਂ ਹੀ ਉਹ ਖੱਚਰਾਂ ਉਹ ਘੋੜੇ ਉਹ ਵਪਾਰ ਦਾ ਸਮਾਨ ਆਪਾਂ ਨੂੰ ਉੱਤੇ ਲਾਦੇ ਹੋਣਗੇ ਉਹ ਇੱਕ ਬੰਦਾ ਵਿਖਾਇਆ ਉਸ ਟਾਈਮ ਦਾ ਇਹਨਾਂ ਨੇ ਇਹਨੂੰ ਸੰਭਾਲਿਆ ਹੋਇਆ ਇਹਨਾਂ ਜਗ੍ਹਾਵਾਂ ਨੂੰ ਫਿਰ ਲਾ ਕੇ ਇੱਥੇ ਟੂਰਿਸਟ ਆ ਸਕਣ ਤੇ ਸੇਮ ਉਸੇ ਤਰ੍ਹਾਂ ਹੀ ਘੋੜਿਆਂ ਦੇ ਰੁਕਣ ਲਈ ਉਹਨਾਂ ਦਾ ਘਾਹ ਚਾਰਾ ਵੀ ਜਿਹੜਾ ਉਹਨਾਂ ਨੇ ਬਣਾ ਕੇ ਰੱਖਿਆ ਤੇ ਕਿਸ ਤਰ੍ਹਾਂ ਇੱਥੇ ਰੁਕਦੇ ਹੋਣਗੇ ਤੇ ਬਾਹਰ ਠੰਡ ਆ ਲੇਕਿਨ ਅੰਦਰ ਦਾ ਜੇ ਆਪਾਂ ਗੱਲ ਕਰਦੇ ਮੈਨੂੰ ਹੀਟਰ ਕੋਈ ਨਹੀਂ ਨਜ਼ਰ ਆਉਂਦਾ ਲੇਕਿਨ ਇਹ ਵੀ ਨਿੱਘਾ ਬੜਾ ਅੰਦਰ ਆ ਕੇ ਆ ਭਈ ਉਸ ਟਾਈਮ ਦੀ ਜਾਇਰ ਜੀ ਕੋ ਪਾਣੀ ਪੂਣੀ ਪੀਣ ਵਾਲੀ ਨਾ ਉਸੇ ਤਰ੍ਹਾਂ ਉਧਰਲੀ ਸਾਈਡ ਜਿਵੇਂ ਤੁਹਾਨੂੰ ਦੱਸਿਆ ਸੀ ਉਧਰਲੀ ਸਾਈਡ ਹੈ ਵੀ ਉਹ ਜਿੱਥੇ ਜਾਨਵਰ ਵਗੈਰਾ ਬੰਨ੍ਹਦੇ ਆ ਤੇ ਆਹ ਸਾਈਡ ਜਿੱਥੇ ਮਹਿਮਾਨ ਆ ਕੇ ਰਹਿੰਦੇ ਸਨ ਤੇ ਉਹ ਖਾਣ ਪੀਣ ਨੂੰ ਵਿਖਾਇਆ ਵੀ ਇੱਥੇ ਖਾਣਾ ਪੀਣਾ ਵਪਾਰੀ ਜਿਹੜੇ ਬਹਿੰਦੇ ਹੋਣਗੇ ਖਾਂਦੇ ਹੋਣਗੇ ਆ ਉਧਰ ਘੜਿਆਂ ਦੇ ਜਾਨਵਰਾਂ ਦੇ ਚਾਰੇ ਚੁਰੇ ਦਾ ਸਮਾਨ ਇੱਧਰ ਇਨਸਾਨਾਂ ਦੇ ਪੀਣ ਨੂੰ ਪਾਣੀ ਪੂਣੀ ਉਹਨਾਂ ਦੀ ਸੰਦੂਕੜੀ ਆ ਇੱਕ ਚੁੱਲ੍ਹੀ ਜੀ ਛੋਟੀ ਜੀ ਇਹ ਸਾਰਾ ਕੁਝ ਕਮਰੇ 'ਚ ਆ ਗਏ ਆਪਾਂ ਜੀ ਇੱਥੇ ਵੀ ਪੁਰਾਣੀਆਂ ਚੀਜ਼ਾਂ ਕੁਝ ਪਈਆਂ ਇੱਥੇ ਵਿਖਾਏ ਗਏ ਕੈਦੀ ਵੀ ਹੋ ਸਕਦਾ ਕੈਦੀਆਂ ਦਾ ਰੂਮ ਹੋਵੇ ਇੱਥੇ ਕੋਈ ਨਾਲ ਬਾਦਸ਼ਾਹੀ ਨਿਜ਼ਾਮ ਹੋਵੇ ਕੋਈ ਬਾਦਸ਼ਾਹ ਬਹਿੰਦਾ ਹੋਵੇ ਕੋਈ ਵਜ਼ੀਰ ਵਸ਼ੀਰ ਬਹਿੰਦਾ ਹੋਵੇ ਜਿਹੜਾ ਕੋਈ ਕਰਦਾ ਹੋਵੇ ਕੋਈ ਜੁਰਮ ਕਰਦਾ ਹੋਵੇ ਉਹਨੂੰ ਹੋਵੇ ਬੇੜੀਆਂ ਲਾਈਆਂ ਪੈਰਾਂ 'ਚ ਉਹਨੂੰ ਆ ਕੈਦੀਆਂ ਦਾ ਰੂਮ ਹੈ ਆ ਚੱਕੀ ਫੀਸਣ ਡਿਆ ਇੱਥੇ ਕਿਹਦੇ ਵੱਲ ਵੇਖਣ ਡਿਆ ਤੇਰੇ ਵੱਲ ਵੇਖਣ ਡਿਆ ਕੀ ਕਹਿੰਦਾ ਜੀ ਕਿੰਨੀ ਦੇਰ ਲਾਣਾ ਪੀਸ ਵੀ ਲਾ
ਟੈਂਪਲ ਉਹਦੇ ਵਿੱਚ ਉਹ ਦੇਵ ਵਰਸ਼ਿਪ ਆਪਣੀ ਪੂਜਾ ਕਰਨ ਦੇ। ਹਾਂਜੀ, ਪ੍ਰਕਾਸ਼ ਪ੍ਰਕਾਸ਼ 550 ਸਾਲਾਂ ਜਦੋਂ ਪ੍ਰਕਾਸ਼ ਗੁਰਪੁਰਬ ਹੋਇਆ ਸੀ ਨਾ, ਉਦੋਂ ਦਾ ਇੱਥੇ ਕੁਝ ਲੱਗਾ ਜੀ। ਨਨਕਾਣਾ ਸਾਹਿਬ ਦੀ ਫੋਟੋ, ਹਾਂਜੀ ਨਨਕਾਣਾ ਨਨਕਾਣਾ ਸਾਹਿਬ ਦੀ ਫੋਟੋ, ਆ ਜਿਹੜੇ 5 ਤਖਤ ਨੇ ਨਾ, ਆਈ ਥਿੰਕ ਉਹਨਾਂ ਦੀ ਫੋਟੋਜ਼ ਨੇ। ਹਾਂ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਲਓ ਜੀ, ਆ ਵੀ ਕਮਰਾ ਰੂਮ ਇਹਦਾ। ਇਹਦੇ 'ਤੇ ਬਹੁਤ ਕੁਛ ਹੈ ਵੇਖਣ ਵਾਲਾ। ਜੇ ਤੁਸੀਂ ਆਓਗੇ ਨਾ, ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਆਰਟਿਸਟਿਕ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਕਿ ਆਰਟਿਸਟ ਲਵਰ ਨੇ, ਆਰਟਿਸਟਿਕ ਨੇ। ਆਉਣੀ ਲਾਈਟ ਇਹ ਭਾਈ ਨੇ ਤੁਹਾਨੂੰ ਘੁਮਾ ਆ ਵੇਖੋ, ਇੱਧਰਲੇ ਕਮਰੇ 'ਚ ਜੰਗੀ ਸਮਾਨ ਆ। ਵੇਖ ਲਾ, ਆ ਜਾਓ ਜੀ। ਅਗਲੇ ਕਮਰੇ ਦਾ ਤੁਹਾਨੂੰ ਵਿਖਾ ਦਾਂ ਕੀ ਕੁਝ ਹੈ। ਬਹੁਤ ਸੋਹਣਾ ਬਣਾਇਆ ਇਹਨਾਂ ਸਾਰਾ, ਸਾਂਭ ਸੇਵਾ ਕੀਤੀ। ਅੱਗੇ ਸਾਡਾ ਅੰਦਰ ਉਹਦੇ ਗਾਈਡ ਨੂੰ ਦੱਸ ਰਿਹਾ, ਮੈਂ ਤਾਂ ਅੰਦਰ ਆਇਆ ਨਹੀਂ ਸੀ, ਹੁਣ ਮੈਂ ਅੰਦਰ ਲੈ ਕੇ ਆਇਆ ਤੁਹਾਨੂੰ। ਇਹ ਜੀ ਫਲੇਮ ਟਾਵਰ ਦੀ ਮੇਨ ਜਗ੍ਹਾ। ਇੱਥੇ ਦੱਸਦੇ ਲਿਖਿਆ ਤੇ ਆ ਵੀ 400 ਸਾਲ ਪੁਰਾਣੀ ਨਾ ਅੱਗ ਚੱਲਣ ਰਹੀ ਹੈ। ਤੇ ਇਹ ਪਾਰਸੀਆਂ ਨਾਲ, ਹਿੰਦੂਆਂ ਨਾਲ, ਤੇ ਇੱਥੇ ਸਿੱਖਾਂ ਦਾ ਤੇ ਰਸਟੋਰੀਅਨ, ਉਹਨਾਂ ਦੀ ਹਿਸਟਰੀ ਜਿਹੜੀ ਉਹ ਜੁੜੀ ਇਹਨਾਂ ਦੇ ਨਾਲ ਨਾ। ਕਿਉਂਕਿ ਇਹ ਸੀ ਕਿਸੇ ਟਾਈਮ ਦੇ ਵਿੱਚ ਸਿਲਕ ਰੂਟ ਦੇ ਉੱਤੇ, ਜਿਹੜਾ ਪਹਿਲਾ ਰੂਟ ਸੀ, ਜਿਹਨੂੰ ਹੁਣ ਦੀ ਜ਼ਬਾਨ 'ਚ ਜੀਟੀ ਰੋਡ ਕਹਿ ਦਈਏ। ਤੇ ਇੱਥੇ ਵਪਾਰੀ ਦੱਸਦੇ ਕਿ ਆਉਂਦੇ ਸਨ ਤੇ ਉਹ ਇੱਥੇ ਆ ਕੇ ਸਟੇ ਕਰਦੇ। ਫਿਰ ਆਬਾਦ ਕੰਟੀਨਿਊ ਚੱਲ ਰਹੀ ਹੈ ਜਿਹੜੀਆਂ 3-4 ਸਪਾਟ ਨੇ ਇੱਥੇ ਅੱਗ ਚੱਲਦੀ ਪਈ। ਹਾਂ, ਇੱਦਾਂ ਹੀ ਦੱਸਦੇ ਵੀ ਚੱਲਦੀ ਹੈ, ਕੰਟੀਨਿਊ ਚੱਲਣ ਰਹੀ ਹੈ ਪਿਛਲੇ 400 ਕੇ 4000 ਸਾਲ। ਬਹੁਤਾ ਵੀ ਨਾ ਕਰਦੀ ਹੈ, ਸਾਨੂੰ ਪਤਾ ਨਹੀਂ ਨਾ, ਪੱਲੇ ਹੋਣਾ ਪਾ ਲਈਏ, ਪੱਲੇ ਉਹਨਾਂ ਪਾ ਦਈਏ ਕੁਛ। ਇਹ ਸੀ ਜੀ ਜਗ੍ਹਾ। ਠੀਕ ਹੈ ਵਿਕਾਸ, ਅਸੀਂ ਚੱਲਦੇ ਹਾਂ, ਤੁਸੀਂ ਕਰੋ ਇੰਜੋਏ। ਤੇ ਆਪਾਂ ਹੁਣ ਨਿਕਲੀਏ ਬਾਹਰ ਵਾਲੀ ਸਾਈਡ ਨੂੰ ਤੇ ਚੱਲੀਏ ਹੋਰ ਜਗ੍ਹਾਵਾਂ ਤੇ ਤੁਹਾਨੂੰ ਲੈ ਕੇ ਜਾਵਾਂਗੇ ਅੱਜ ਦੇ ਵਲੌਗ ਦੇ ਵਿੱਚ। ਸੋ ਇਹ ਸੀ ਸਾਡਾ ਅੱਜ ਦਾ ਅਤਿਸ਼ਗਾਹ ਦਾ ਟੂਰ। ਵਿਕਾਸ ਲੱਭ ਗਿਆ ਸਾਨੂੰ। ਹੁਣ ਵਿਕਾਸ ਤੋਂ ਅੱਜ ਵੀ ਨਹੀਂ ਚੱਲੇ। ਹਾਂ, ਮੈਂ ਹੁਣਾ ਯਾਰ ਇਹ ਘਰ ਤੋਂ ਚੱਕੇ ਨੇ ਅਸੀਂ ਹੁਣ ਚੱਲਦੇ ਘਰ। ਤੇ ਇਸ ਤੋਂ ਬਾਅਦ ਅੱਗੇ ਇੱਕ ਦੋ ਹੋਰ ਜਗ੍ਹਾਵਾਂ ਤੇ ਆਪਾਂ ਜਾਣਾ ਬਾਕੂ ਦੇ ਵਿੱਚ, ਉੱਥੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ। ਅੱਜ ਦਾ ਮੈਨੂੰ ਬਹੁਤ ਪਲੈਜ਼ੈਂਟ ਲੱਗਾ, ਵੈਦਰ ਵੀ ਬਹੁਤ ਵਧੀਆ ਤੇ ਜਗ੍ਹਾ ਵੀ ਵੇਖਣ ਵਾਲੀ ਹੈ, ਬਹੁਤ ਖੂਬਸੂਰਤ। ਪੁਰਾਣਾ ਸਟਰਕਚਰ ਔਰ ਪੁਰਾਣੀਆਂ ਚੀਜ਼ਾਂ, ਔਰ ਮੈਨੂੰ ਪਤਾ ਨਹੀਂ ਕਿਉਂ ਵੇਖ ਕੇ ਜਿਹੜਾ ਨਾ ਵਧੀਆ ਜਿਹਾ ਲੱਗਦਾ ਹੁੰਦਾ। ਤੇ ਬਹੁਤ ਵਧੀਆ ਰਿਹਾ ਅੱਜ ਦਾ ਟੂਰ। ਆਜੋ ਅੱਗੇ ਵੀ ਚੱਲਦੇ ਹਾਂ ਇੱਕ ਦੋ ਹੋਰ ਜਗ੍ਹਾ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ। ਮੈਂ ਹੁਣ ਇਸ ਵੇਲੇ ਬਾਕੂ ਸ਼ਹਿਰ ਦੀ ਇੱਕ ਸਾਈਡ 'ਤੇ ਹਾਂ। ਉੱਚੇ ਚੋਟੀ ਤੋਂ ਬਾਅਦ ਥੱਲੇ ਹੈ ਸਮੁੰਦਰੀ ਏਰੀਆ। ਬਾਕੂ ਦਾ ਵੈਸਾ ਨਾਂ ਜਿਹੜਾ, ਇਹਦਾ ਮਤਲਬ ਵੀ ਹੈ ਵੀ ਹਵਾਵਾਂ ਦਾ ਸ਼ਹਿਰ। ਹਵਾ ਬਹੁਤ ਜ਼ਿਆਦਾ ਤੇਜ਼ ਇੱਥੇ ਵਗਦੀ ਆ, ਚਾਰ ਸਵੇਰਿਓਂ ਠੰਡੀਆਂ ਹਵਾਵਾਂ ਵਗਦੀਆਂ। ਤੇ ਹੁਣ ਮੈਂ ਤੁਹਾਨੂੰ ਲੈ ਕੇ ਕਿੱਥੇ ਜਾ ਰਿਹਾ, ਤੁਸੀਂ ਆਓ ਅੱਗੇ ਤੁਹਾਨੂੰ ਲੈ ਕੇ ਚੱਲਦਾ ਪਿਆ। ਮੈਂ ਚੱਲੇ ਕਿੱਥੇ, ਅਸੀਂ ਇੱਕ ਮਜ਼ਾਰ ਤੇ ਪਹੁੰਚ ਗਏ। ਮਜ਼ਾਰ ਆ ਹਜ਼ਰਤ ਬੀਬੀ ਹੈਬਤ, ਉਹਨਾਂ ਦਾ ਮਜ਼ਾਰ ਆ। ਇਹ ਮਜ਼ਾਰ ਉਹ ਹੈ ਕੌਣ ਸਨ ਤੇ ਉਹ ਕਿਸ ਤਰ੍ਹਾਂ ਇੱਥੇ ਅਜ਼ਰਬਾਈਜਾਨ ਆਏ, ਇਹਨਾਂ ਦੀ ਤਾਰੀਖ ਤੋਂ ਵੀ ਤੁਹਾਨੂੰ ਰੋਸ਼ਨਾਸ ਕਰਾਉਣਾ, ਉਹ ਤੁਹਾਨੂੰ ਅੱਗੇ ਲੈ ਕੇ ਚੱਲਦਾ। ਇਹ ਮਜ਼ਾਰ ਦਾ ਬਾਹਰਲਾ ਹਿੱਸਾ ਵਾ, ਬਹੁਤ ਖੂਬਸੂਰਤੀ ਦੇ ਨਾਲ ਇਹਨੂੰ ਬਣਾਇਆ ਗਿਆ। ਇਹਦਾ ਆਰਕੀਟੈਕਚਰ ਜਿਵੇਂ ਤੁਸੀਂ ਦੂਜੀਆਂ ਬਿਲਡਿੰਗਾਂ ਵੇਖੀਆਂ ਅਜ਼ਰਬਾਈਜਾਨ ਬਾਕੂ ਦੀਆਂ, ਇਸੇ ਤਰ੍ਹਾਂ ਹੀ ਆਹ ਵੇਖੋ ਇਹਦਾ ਕਿੰਨਾ ਖੂਬਸੂਰਤ ਬਣਾਇਆ ਗਿਆ ਬਾਹਰਲਾ ਮੀਨਾਰ। ਹਵਾ ਇੱਥੇ ਬਹੁਤ ਤੇਜ਼ ਚੱਲ ਰਹੀ ਹੈ ਇਸ ਵੇਲੇ ਵੀ। ਮੈਂ ਮੋਬਾਈਲ ਦੋਵਾਂ ਹੱਥਾਂ ਨਾਲ ਫੜਿਆ ਤੇ ਫਿਰ ਵੀ ਉਹ ਹਵਾ ਦੀ ਵਜ੍ਹਾ ਨਾਲ ਸਰਕਦਾ ਜਾਂਦਾ ਅੱਗੇ ਨੂੰ। ਵੇਖੋ ਕਿੱਡੀ ਖੂਬਸੂਰਤ ਬਿਲਡਿੰਗ ਹੈ, ਅੰਦਰ ਵੀ ਤੁਹਾਨੂੰ ਲੈ ਕੇ ਜਾਵਾਂਗੇ। ਇੱਥੇ ਐਂਟਰ ਹੁੰਦੇ ਇੱਥੇ ਵੜ ਕੇ ਜੁੱਤੀਆਂ ਜਮ੍ਹਾਂ ਕਰਾ ਕੇ, ਤੇ ਇਹ ਅੰਦਰਲੀ ਸਾਈਡ ਦੀ ਬਹੁਤ ਖੂਬਸੂਰਤ ਪਿਆਰੀ।
ਸੋ ਇਹ ਸੀ ਮਜ਼ਾਰ ਬੀਬੀ ਹੈਬਤ ਉਹਨਾਂ ਦਾ। ਬਿਲਡਿੰਗ ਬੜੀ ਖੂਬਸੂਰਤ ਹੈ। ਵੈਸੇ ਤੇ ਇਹਨਾਂ ਨੂੰ ਦਾਦ ਦੇਣੀ ਚਾਹੀਦੀ ਆ, ਇਨ ਬਿਲਡਿੰਗਸ ਨੂੰ ਬੜਾ ਖੂਬਸੂਰਤੀ ਨਾਲ ਸਜਾਉਂਦੇ। ਸੋ ਇਹ ਸੀ ਇੱਥੋਂ ਦੀ ਹਿਸਟਰੀ ਤੇ ਇਹਨਾਂ ਦਾ ਮਜ਼ਾਰ। ਸੋ ਅੱਗੇ ਹੁਣ ਚੱਲਦੇ ਹਾਂ, ਵੱਧਦੇ ਹਾਂ ਹੋਰ ਬਾਕੂ ਸ਼ਹਿਰ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ। ਹਾਂਜੀ ਜੀ ਭਾਈ, ਕਿੰਨਾ ਪਤਾ ਤੁਹਾਨੂੰ ਜੀ ਬੀਬੀ ਹੈਬਤ ਨੇ ਇਹਨਾਂ ਦਾ ਦਰਬਾਰ ਮਜ਼ਾਰ ਇਹ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਦੀ ਲੜੀ ਹੋਈ ਉਹਨਾਂ ਦੀ ਲੜੀ ਸੀ ਜੀ ਜੀ ਉਹਨਾਂ ਦੀ ਲੜੀ ਤੇ ਇਹ ਅੱਧੇ ਕਲੰਦਰ ਨਹੀਂ ਜਿਹੜੀ ਔਰਤ ਇਹ ਉਹ ਨੇ। ਬਹੁਤ ਸੋਹਣੀ ਹੈ, ਸੋਹਣਾ ਸਾਰਾ ਉਹ ਵੇਖੋ ਉੱਤੇ ਤੱਕ ਕਿੱਦਾਂ ਸੋਹਣਾ ਇਹਨਾਂ ਬਣਾਇਆ, ਖੂਬਸੂਰਤ ਪਿਆਰਾ। ਤੇ ਆਹ ਰੈਸਟੋਰੈਂਟ ਹੈ, ਇੱਥੇ ਆਪਾਂ ਜਾਣਾ ਵਾ ਡਿਨਰ ਵਾਸਤੇ। ਤੇ ਸ਼ਾਹਦ ਭਾਈ ਵੀ ਆ ਰਹੇ ਨੇ ਤੇ ਕਾਮਰਾਨ ਭਾਈ ਨੇ ਮੁੰਡਾ ਵਿਆਹ ਚੁੱਕਿਆ। ਹਾਂਜੀ ਬਹੁਤ ਸੋਹਣਾ ਵਾ, ਓਲਡ ਤੇ ਨਿਜ਼ਾਮੀ ਨਾਲ ਬੜਾ ਸੋਹਣਾ ਬਹੁਤ ਜ਼ਬਰਦਸਤ ਅਸਲ ਏਰੀਆ ਹੀ ਇਹ ਘੁੰਮਣ ਵਾਲਾ। ਬਹੁਤ ਇਹ ਪੂਰਾ 올ਡ ਸਿਟੀ, ਇਹਦੇ ਚ ਘਰ ਨੇ, ਰਹਿਸ਼ਾਂ ਨੇ, ਲੋਕ ਰਹਿੰਦੇ ਵੀ ਨੇ, ਪ੍ਰਾਈਵੇਟ ਘਰ ਨੇ ਤੇ ਬਾਕੀ ਆ ਸਾਰਾ ਸਿਸਟਮ। ਚਲੋ ਜੀ ਆਪਾਂ ਡਿਨਰ ਤੇ ਵੀ ਚੱਲਦੇ ਹਾਂ। ਪਹਿਲਾਂ ਫਿਰਨਾ ਵੀ ਥੋੜਾ ਜਿਹਾ, ਫਿਰ ਡਿਨਰ ਤੁਹਾਨੂੰ ਡਾਇਰੈਕਟ ਮੈਂ ਡਿਨਰ ਤੇ ਲੈ ਕੇ ਜਾਵਾਂਗਾ। ਆਪਾਂ ਨੂੰ ਜੇ ਥੋੜਾ ਫਿਰ ਲਈਏ ਕਨਾਨਾ ਰੈਸਟੋਰੈਂਟ ਦੇ ਅੰਦਰ ਆਪਾਂ ਚੱਲਦੇ ਹਾਂ। ਦੱਸਿਆ ਤੇ ਇਹ ਆ ਵੀ ਬਹੁਤ ਸੋਹਣਾ ਇਹਨਾਂ ਦਾ ਖਾਣਾ ਵਧੀਆ। ਆ ਗਿਆ ਇਹਨਾਂ ਦਾ ਸੂਪ ਯਖਨੀ ਕਹਿੰਦੇ ਇਹਦੇ ਚ ਪਿੱਠੀ ਕਹਿੰਦੇ ਨੇ। ਪਿੱਥੀ, ਇਹ ਪਿੱਥੀ ਉਹਦੇ ਚ ਕੱਪ ਚ ਕੱਢ ਕੇ ਇਹਦੇ ਚ ਬੜੇ ਦੁੰਬੇ ਦਾ ਗੋਸ਼ਤ ਹੁੰਦਾ, ਚਨੇ ਨੇ। ਦੁੰਬੇ ਦਾ ਗੋਸ਼ਤ ਚਨੇ ਜ਼ਰੂਰ ਮਜ਼ੇਦਾਰ ਹੈ। ਹਾਂ आपको कौन सा चीज़ है? ਦੋਸਤੋ ਰੋਟੀ ਪਾਣੀ ਲਿਆ, ਖਾਣਾ ਬਹੁਤ ਵਧੀਆ, ਆਊਟ ਕਲਾਸ ਖਾਣਾ। ਜਿਵੇਂ ਉਹਨਾਂ ਦੱਸਿਆ ਸੀ ਉਹਦੇ ਨਾਲੋਂ ਵੀ ਵਧੀਆ। ਮੈਂ ਬਿਲਕੁਲ ਖਾਧਾ ਵਾਵਾ, ਲੇਕਿਨ ਐਂ ਲੱਗਣ ਡਿਆ ਵੀ ਖਾਧਾ ਨਹੀਂ, ਲਾਈਟ ਵੇਟ ਜਿਹਾ। ਤੇ ਓਲਡ ਜਿਹੜਾ ਬਾਕੂ ਆ ਉਹਦਾ ਇਹ ਗਲੀਆਂ ਤੇ ਫਿਰਨ ਵਾਲਾ ਵੀ ਜ਼ਰੂਰ ਜਦੋਂ ਆਏ ਫਿਰਿਓ। ਸ਼ਾਹਦ ਭਾਈ ਫੇਰ ਮਿਲਾਂਗੇ, ਰੱਬ ਨੇ ਚਾਹਿਆ ਇੱਕ ਵਾਰੀ ਫੇਰ ਦੁਬਾਰਾ ਆਵਾਂਗੇ ਤੁਹਾਡੇ ਕੋਲ ਆਜ਼ਰਬਾਈਜਾਨ। ਬਹੁਤ ਸੋਹਣਾ ਮੁਲਕ ਹੈ, ਮੈਨੂੰ ਬਹੁਤ ਵਧੀਆ ਲੱਗਾ। ਇਹ ਸੀ ਸਾਡਾ ਆਜ਼ਰਬਾਈਜਾਨ ਦਾ ਬਾਕੂ ਦਾ ਆਖਰੀ ਵਲੌਗ। ਮੈਂ ਇੱਥੇ ਇਹ ਵੀ ਦੋਸਤ ਹੈ, ਹੋਰ ਇੱਕ ਸਾਡਾ ਇੱਥੇ ਦੋਸਤ ਹੈ ਉਮਰ ਮੁੰਡਾ, ਉਹ ਇੱਥੇ ਲੋਕਲ ਇੱਥੇ ਵਿਆਹਿਆ। ਉਹਨਾਂ ਦੇ ਪਿੰਡਾਂ ਥਾਵਾਂ ਦੇ ਮੈਨੂੰ ਦੱਸਿਆ ਵੀ ਕਲਚਰ ਵਾਈਜ਼ ਬੜਾ ਰਿਚ ਕਲਚਰ ਹੈ ਪਿੰਡਾਂ ਦਾ। ਉਸੇ ਤਰ੍ਹਾਂ ਸੇਮ ਮਾਲ ਡੰਗਰ ਰੱਖਿਆ ਵਾ, ਖੇਤੀ ਖੂਤੀ ਆ, ਆਪਣੀਆਂ ਸਬਜ਼ੀਆਂ ਲਾਉਂਦੇ, ਸਾਰਾ ਕੁਝ। ਉਹਨਾਂ ਪਿੰਡਾਂ ਦੇ ਵਲੌਗ ਜਿਹੜੇ ਤੁਹਾਡੇ ਰੂਬਰੂ ਲੈ ਕੇ ਆਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਹੁਣ ਏਅਰਪੋਰਟ ਜਾਣ ਦਾ ਹੋ ਗਿਆ ਟਾਈਮ, ਦੁਬਈ ਜਾਣਾ, ਦੁਬਈ ਤੋਂ ਬਾਅਦ ਜਾਣਾ ਪਾਕਿਸਤਾਨ। ਤੇ ਮਿਲਾਂਗੇ ਤੁਹਾਨੂੰ ਅਗਲੇ ਵਲੌਗਸ ਦੇ ਵਿੱਚ। ਰੱਬ ਰੱਖਾ, ਉਦੋਂ ਤੱਕ ਲਈ ਦਿਓ ਇਜਾਜ਼ਤ। ਰੱਬ ਰੱਖਾ।